ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ, ਤੁਹਾਨੂੰ ਵੇਖ ਕੇ। ਬਿਲਾਲ ਸਾਹਿਬ ਨੇ ਹਾਲੇ ਹੁਣੇ ਦੱਸਿਆ ਕਿ ਤੁਹਾਡੀ, ਮੈਂ ਤੇ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਚੜ੍ਹਦੇ ਪੰਜਾਬ ਦੇ ਬੜੇ ਵੱਡੇ ਵੱਡੇ ਨਾਂ ਨੇ ਜਿਹੜਾ ਤੁਹਾਨੂੰ ਰਾਬਤਾ ਕਰਦੇ ਨੇ, ਤੇ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਹੈ ਸਭ ਤੋਂ ਪਹਿਲੇ। ਇਹ ਸਾਡਾ ਪਿੰਡ ਸਾਰਾ ਇਕੱਠਾ ਹੋਇਆ ਹੈ। ਹੌਲੀ ਹੌਲੀ ਯਾਰ ਜੀ ਆਵਾਜ਼ ਆ ਰਹੀ ਮਾਈਕ? ਇਹ ਬਾਬਾ ਜੀ ਜਿਹੜੇ ਨਾਲ ਹੁੰਦੇ ਨੇ ਵੀਡੀਓ 'ਚ। ਬੜੀ ਗੱਲ ਹੈ, ਤੁਹਾਡਾ ਜ਼ਿਕਰ ਹੋ ਰਿਹਾ ਸੀ। अस्सलाम वालेकुम, सत श्री अकाल ਤੇ ਜੀ ਆਇਆਂ ਨੂੰ। ਮੈਂ ਤੁਹਾਡੀ ਮੇਜ਼ਬਾਨ ਇਰਮ ਸਿਹੋਲ ਤੇ ਤੁਸੀਂ ਵੇਖ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਸਾਡਾ ਪੰਜਾਬ। ਅਸੀਂ ਅੱਜ ਮੌਜੂਦ ਹਾਂ ਨਾਰੋਵਾਲ ਦੇ ਇੱਕ ਪਿੰਡ ਜਿਹਦਾ ਨਾਮ ਹੈ ਆਹਲੂਲਾਲ। ਇਹ ਉਹ ਪਿੰਡ ਹੈ ਜਿੱਥੇ ਅੱਜ ਵੀ ਬਜ਼ੁਰਗਾਂ ਦੀਆਂ ਬੈਠਕਾਂ ਹੁੰਦੀਆਂ ਨੇ ਤੇ ਹਵੇਲੀ ਦੀ ਖੁਸ਼ਬੂ ਹਾਲੇ ਵੀ ਕਾਇਮ ਹੈ। ਸਾਡੇ ਨਾਲ ਅੱਜ ਬੜੇ ਖਾਸ ਮਹਿਮਾਨ ਮੌਜੂਦ ਨੇ, ਬਿਲਾਲ ਹੈਦਰ ਸਾਹਿਬ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਤੁਹਾਡਾ? ਅੱਲਾ ਦਾ ਸ਼ੁਕਰ ਹੈ, ਤੁਸੀਂ ਸੁਣਾਓ। ਬਿਲਕੁਲ ਠੀਕ। ਆਪਣੇ ਡੰਗ ਮਾਰ ਜਾਣ। ਓਏ ਜਦੋਂ ਆਪਣੇ ਡੰਗ ਮਾਰ ਜਾਣ ਤੇ ਫੇਰ ਬੰਦੇ ਤੇ ਕੀ ਬੀਤਦੀ ਹੈ ਕਿ ਕਰੀਬੀ ਸਮਝ ਕੇ ਜਿੰਨਾਂ ਦੇ ਕਰੀਬ ਹੋਇਆ। ਵਾਹ ਵਾਹ ਵਾਹ। ਉਹ ਜੜਾਂ ਮੇਰੀਆਂ ਓ ਖੇਡਦੇ ਰਹੇ, ਵਫਾਦਾਰੀ ਵਾਲੀ ਰੱਸੀ ਪਿਆਰ ਵਾਲੀ। ਮੈਂ ਵਟਦਾਰ ਆਇਓ ਦੇੜਦੇ ਰੇ, ਉਹ ਜਾਂਦੀ ਵਾਰ ਨਾ ਦਾਗ ਪ੍ਰੀਤ ਲੱਗੇ, ਮੈਂ ਤੋਂ ਦਾਰਿਆ। ਬਿਲਾਲ ਸਾਹਿਬ, ਜਿਉਂਦਿਆਂ ਜੀ ਬੰਦੇ ਦੀ ਕਦਰ ਨਹੀਂ ਹੁੰਦੀ ਤੇ ਜਦੋਂ ਉਹ ਦੁਨੀਆ ਤੋਂ ਤੁਰ ਜਾਂਦਾ ਹੈ ਤੇ ਫਿਰ ਭੱਜ ਕੇ ਲੋਕ ਉਹਦੇ ਜਨਾਜ਼ੇ ਨੂੰ ਕੰਧਾ ਦੇ ਰਹੇ ਹੁੰਦੇ। ਜਿਉਂਦਿਆਂ ਨੂੰ ਧੱਕੇ ਦਿੰਦੇ ਰਹੇ ਨੇ ਤੇ ਉਹ ਜਿਸ ਵੇਲੇ ਮਰ ਗਿਆ ਉਹਦੇ ਜਨਾਜ਼ੇ ਨੂੰ ਭੱਜ ਕੰਧਾਂ ਦਿੱਤਾ ਤੇ ਫਿਰ ਉਸ ਵੇਲੇ ਉਹ ਕੀ ਪੁਕਾਰ ਕਰਦਾ ਹੈ ਬਾਬਾ ਜੀ? ਹਾਂਜੀ, ਉਸ ਵੇਲੇ ਉਹ ਕੀ ਪੁਕਾਰ ਕਰਦਾ ਹੈ? ਹਾਂ ਦੱਸ ਕੀ ਪੁਕਾਰ ਹੈ ਉਸ ਵੇਲੇ? ਉਹ ਕਹਿੰਦਾ ਹੈ ਕਿ ਸੈਕ ਸੈਕ ਕੇ ਜਿਨ੍ਹਾਂ ਨੂੰ ਮਰ ਗਿਆ ਮੈਂ, ਅੱਜ ਸਦਰਾਂ ਵਾਰਨ ਤੇ ਆ ਗਏ ਨੇ, ਲੀਰਾਂ ਪੱਟੀਆਂ ਵੇਖ ਕੇ ਹੱਸਦੇ ਸਨ, ਅੱਜ ਕਫਨ ਸਵਾਰਨ ਤੇ ਆ ਗਏ ਨੇ। ਉਹ ਫੜੀ ਬਾਨਾ ਵਿੱਚ ਮੁਸੀਬਤਾਂ ਦੇ, ਕਬਰ ਵਿੱਚ ਉਤਾਰਨ ਤੇ ਆ ਗਏ ਨੇ, ਜਿੰਨਾ ਫੁੱਲਾਂ ਨੂੰ ਸੈਕ ਸਰਦਾਰ ਮੋਇਆ, ਕਬਰ ਉੱਤੇ ਖਲਾਰਨ ਤੇ ਆ ਗਏ ਨੇ। ਉਹ ਜਿੰਨਾ ਫੁੱਲਾਂ ਨੂੰ ਸੈਕ ਸਰਦਾਰ ਮੋਇਆ, ਕਬਰ ਉੱਤੇ ਖਲਾਰਨ ਤੇ ਆ ਗਏ ਨੇ। ਜਿਹੜੇ ਨਸਲੀ ਲੋਕ ਹੁੰਦੇ ਨੇ ਨਾ, ਉਹ ਐਂਡ ਤੱਕ ਬੰਦੇ ਦਾ ਸਾਥ ਦਿੰਦੇ ਨੇ ਕਿ ਨਸਲੀ ਯਾਰ ਯਾਰਾਨੇ ਦਾ ਭਰਮ ਹੁੰਦੇ, ਉਹ ਕਮ ਜ਼ਾਤ ਜੋ ਯਾਰੀਆਂ ਤੋੜ ਜਾਂਦੇ, ਲੜ ਮਰਦੇ ਅਸਲ ਮੈਦਾਨ ਅੰਦਰ, ਬਦ ਨਸਲ ਮੈਦਾਨ ਚੋਂ ਦੌੜ ਜਾਂਦੇ। ਕਦੀ ਮੁਸ਼ਕਿਲ ਮੁਕਾਮ ਤੇ ਲੋੜ ਪੈਂਦੀ, ਨੀਚ ਯਾਰਾਂ ਦੇ ਵੱਲੋਂ ਮੁਖ ਮੋੜ ਜਾਂਦੇ, ਉਹ ਫਰਕ ਦੁਆਂ ਚ ਇਨਾ ਜ਼ਹੂਰ ਸਾਈਆਂ, ਅਸਲੀ ਤੋੜ ਚਾੜਨ ਨਕਲੀ ਛੋੜ ਜਾਂਦੇ। ਬਿਲਾਲ ਸਾਹਿਬ, ਚੜ੍ਹਦੇ ਪੰਜਾਬ ਦੇ ਬੜੇ ਵੱਡੇ ਐਕਟਰ ਨੇ ਜਿਹੜੇ ਤੁਹਾਡੇ ਨਾਲ ਬੜੀ ਮੁਹੱਬਤ ਕਰਦੇ ਨੇ, ਉਹਦੇ ਤੇ ਕੀ ਕਹੋਗੇ? ਉਹਦੇ ਤੇ ਇਹੀ ਕਹਾਂਗਾ ਕਿ ਉਹਨਾਂ ਦੀ ਬੜੀ ਮਿਹਰਬਾਨੀ ਹੈ, ਉਹ ਕਲਾਮ ਸੁਣਦੇ ਨੇ ਬੜੀ ਮੁਹੱਬਤ ਨਾਲ, ਜਿਨ੍ਹਾਂ ਵਿੱਚ ਬਹੁਤ ਵੱਡਾ ਨਾਂ ਹੈ ਪੰਜਾਬੀ ਫਿਲਮ ਇੰਡਸਟਰੀ ਦਾ। ਹੋਬੀ ਧਾਲੀਵਾਲ ਸਾਹਿਬ ਕਹਿੰਦੇ ਹੋ ਤੇ ਉਹਨਾਂ ਨੂੰ ਲਾਈਵ ਕਾਲ ਚਲਾ ਲੈਣੇ ਹੋ। ਜ਼ਰੂਰ। ਹਾਂਜੀ, ਕੀ ਹਾਲ ਚਾਲ ਨੇ?
ਹੁਣ ਉਹਨਾਂ ਨਾਲ ਗੱਲ ਕਰਦੇ ਤੇ ਜ਼ਰਾ ਤੁਹਾਡੇ ਨਾਲ ਤੇ ਖਤਮ ਹੋ ਗਈ ਚੀਜ਼ਾਂ ਖਤਮ ਹੋ ਗਈ। ਮੇਰਾ ਨਾਮ ਹੈ ਇਰਮ ਸਿਹੋਲ, ਜੱਟਾ ਮੈਂ। ਕੀ ਨਾਮ ਹੈ? ਇਰਮ ਸਿਹੋਲ। ਅਸੀਂ ਬਿਲਾਲ ਸਾਹਿਬ ਕੋਲ ਆਏ ਹਾਂ। ਹਾਂਜੀ, ਅਸੀਂ ਸਪੈਸ਼ਲੀ ਬਿਲਾਲ ਸਾਹਿਬ ਕੋਲ ਆਏ ਹਾਂ ਇਹਨਾਂ ਦਾ ਕਲਾਮ ਸੁਣਨ ਵਾਸਤੇ। यार किधर गए हैं? ਮੇਰਾ ਇੱਕ ਪ੍ਰੋਗਰਾਮ ਆ ਰਿਹਾ ਹੈ ਸਾਡਾ ਪੰਜਾਬ, ਸੁਣੋ ਪੰਜਾਬ ਦੇ ਉੱਤੇ। ਅਸੀਂ ਪੰਜਾਬ ਦਾ ਜਿੰਨਾ ਕਲਚਰ ਅਸੀਂ ਮਿਸ ਕਰ ਦਿੱਤਾ ਹੋਇਆ ਨਾ, ਇਹਨੂੰ ਦੁਬਾਰਾ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਹਾਂ। ਉਹ ਵੀ ਭਾਜੀ ਸਾਡੇ ਨਾਲ ਨੇ ਕਾਲ ਦੇ ਵਿੱਚ, ਤੁਸੀਂ ਵੇਖ ਰਹੇ ਹੋ। ਤੇ ਇਹਨਾਂ ਦੀ ਪਸੰਦੀਦਾ ਜਿਹੜੇ ਸ਼ੇਰ ਨੇ, ਜਿਹੜਾ ਮੇਰੇ ਕੋਲੋਂ ਬੜਾ ਸੁਣਦੇ ਨੇ, ਤੇ ਮੈਂ ਉਹ ਪੇਸ਼ ਕਰ ਰਿਹਾ ਕਿ ਸੱਜਣਾ ਨਾਲ ਵਪਾਰ ਨਾ ਕਰੀਏ, ਨਹੀਂ ਤੇ ਫੇਰ ਇਜ਼ਹਾਰ ਨਾ ਕਰੀਏ। ਸੱਜਣ ਲੱਖ ਗੁਨਾਹੀ ਹੋਵੇ, ਉਹਦੇ ਐਬ ਸ਼ੁਮਾਰ ਨਾ ਕਰੀਏ। ਸੱਜਣ ਭਾਵੇਂ ਬਣ ਜਾਏ ਦੁਸ਼ਮਣ, ਉਹਦੇ ਉੱਤੇ ਵਾਰ ਨਾ ਕਰੀਏ। ਆਜ਼ਮ ਯਾਰ ਦੇ ਮਰਨੇ ਮਰੀਏ, ਨਹੀਂ ਤੇ ਪਹਿਲਾਂ ਹੀ ਪਿਆਰ ਨਾ ਕਰੀਏ, ਨਹੀਂ ਤੇ ਪਹਿਲਾਂ ਹੀ ਪਿਆਰ ਨਾ ਕਰੀਏ। ਉਹ ਵੀ ਬਾਜੀ ਅਕਲ ਤੇ ਇਸ਼ਕ ਦੀ ਗੱਲ ਕਰਨ ਲੱਗੇ ਆ। ਇਰਸ਼ਾਦ ਅਕਲ ਆਖ ਦੀ ਰੱਖਣੀ ਨਜ਼ਰ ਨੇਵੇਂ, ਇਸ਼ਕ ਆਖ ਦਾ ਵੇਖਣਾ ਚਾਹੀਦਾ ਹੈ। ਅਕਲ ਰੋਕਦੀ ਏ, ਇਸ਼ਕ ਆਖਦਾ ਏ, ਮੱਥਾ ਯਾਰ ਨੂੰ ਟੇਕਣਾ ਚਾਹੀਦਾ ਏ। ਅਕਲ ਆਖਦੀ ਝੁੱਗੇ ਨੂੰ ਸਾਂਭ ਕੇ ਰੱਖ, ਆਪਣਾ ਆਪ ਸਮੇਟਣਾ ਚਾਹੀਦਾ ਏ। ਇਸ਼ਕ ਆਖਦਾ ਝੁੱਗੇ ਦਾ ਕੀ ਕਰਨਾ, ਝੁੱਗਾ ਬਾਲ ਕੇ ਸੱਕਣਾ ਚਾਹੀਦਾ ਏ। ਝੁੱਗਾ ਬਾਲ ਕੇ ਸੱਕਣਾ ਚਾਹੀਦਾ ਏ। ਤੇ ਜਿੰਨਾ ਲਾਲਾਂ ਦੀ ਜਾਨ ਪਛਾਣ ਕਰਨੀ, ਪਹਿਲਾਂ ਪੱਥਰਾਂ ਦਾ ਕਾਰੋਬਾਰ ਕਰਦੇ, ਚੋਲੀ ਫੁੱਲਾਂ ਦੀ ਪਰਨ ਦੀ ਤਲਬ ਜਨਾ, ਪਹਿਲਾਂ ਖਾਰਾਂ ਦੀ ਕਲਮ ਤਿਆਰ ਕਰਦੇ। ਕਾਰਵਾਨ ਪਿੱਛੇ ਜਿੰਨਾ ਸਫ਼ਰ ਕਰਨਾ, ਉਹ ਪੈਦਾ ਵਾਸਤਾ ਨਾਲ ਕਤਾਰ ਕਰਦੇ। ਅੱਲਾ ਨਬੀ ਨੂੰ ਜਿੰਨਾ ਸਰਦਾਰ ਮਿਲਣਾ, ਉਹਦੇ ਬੰਦਿਆਂ ਨਾਲ ਪਿਆਰ ਕਰਦੇ। ਬਾਬਾ ਜੀ ਸੈਯਦ ਵਾਰਿਸ ਸ਼ਾਹ ਰਹਿਮਤੁल्लाह ਅਲੈਹ, ਜਿੱਥੇ ਮੈਂ ਕੱਲ ਜਾਣਾ ਹੈ ਨਾ, ਮੈਂ ਤੁਹਾਨੂੰ ਉਹ ਸ਼ੇਰ ਸੁਣਾਣਾ ਸੀ। ਉਸ ਵੇਲੇ ਸਾਡੀ ਕਾਲ ਡਿਸਕਨੈਕਟ ਹੋ ਗਈ ਸੀ। ਮਿੱਠੀ ਨੈਣ ਕਹਿੰਦੀ ਹੈ ਰਾਂਝੇ ਨੂੰ, ਰਾਂਝੇ ਨੂੰ ਕਹਿੰਦੀ ਹੈ ਕਿ ਤੈਨੂੰ ਇਸ਼ਕ ਦੱਸਾਂ, ਇਸ਼ਕ ਕੀ ਚੀਜ਼ ਹੈ। ਤੂੰ ਅਜੇ ਅਜਾਨ ਉਮਰ ਹੈ ਤੇ ਤੈਨੂੰ ਮੈਂ ਦੱਸਣੀ ਆ ਇਸ਼ਕ ਕੀ ਹੈ। ਐਵੇਂ ਨਾ ਇਸ਼ਕ ਪਿੱਛੇ ਆਪਣਾ ਆਪ ਰੋਲ, ਜੱਟਾਂ ਦਾ ਐਡਾ ਸੋਹਣਾ ਮੁੰਡਾ ਹੈ ਤੂੰ, ਤੇ ਇਸ਼ਕ ਬਹੁਤ ਕੌੜੀ ਚੀਜ਼ ਹੀ। ਇਹ ਬੰਦੇ ਦਾ ਪੱਖ ਮਾਰ ਦਿੰਦੀ ਏ। ਤੇ ਜ਼ਰਾ ਸੁਣ ਇਸ਼ਕ ਕੀ ਚੀਜ਼। ਉਹ ਕਹਿੰਦਾ ਦੱਸ ਤੇ ਸਹੀ ਇਸ਼ਕ ਕੀ ਏ। ਉਹ ਕਹਿੰਦੀ ਸੁਣ, ਮਿੱਠੀ ਬੋਲਦੀ ਜੂ ਤਦਵੀਰ ਕਰਕੇ, ਉਹ ਤੈਨੂੰ ਦੱਸਨੀਆਂ ਰਾਂਝਿਆ ਛੋਰਾ ਵੇ, ਹਾਲ ਇਸ਼ਕ ਦਾ ਖੋਲ ਸੁਣਾਵਨੀਆਂ, ਤੇ ਜਿਹੜਾ ਵਰਤਿਆ ਪੂਰਾ ਪੂਰਾ ਵੇ। ਪੰਦ ਇਸ਼ਕ ਦਾ ਚੱਲਣਾ ਬਹੁਤ ਔਖਾ, ਰਾਹ ਇਸ਼ਕ ਦਾ ਔਰਾ ਸੋਰਾ ਵੇ, ਤੇ ਮਜ਼ਾ ਇਸ਼ਕ ਦਾ ਕੋੜਾ ਹੈ ਜ਼ਹਿਰ ਵਾਂਗੂ।
ਉਹ ਤਲੀ ਕੱਤ ਕੇ ਫਕਣਾ ਮੋਰਾ ਵੇ ਮਜ਼ਾ ਇਸ਼ਕ ਦਾ ਕੋੜਾ ਹੈ ਜ਼ਹਿਰ ਵਾਂਗੂ ਤਲੀ ਕੱਤ ਕੇ ਫਕਣਾ ਮੋਰਾ ਵੇ ਕਾਲੇ ਇਸ਼ਕ ਦੇ ਹਰਫ ਜੋ ਨਾਗ ਬੈਠੇ ਕੁੰਡਲ ਕੱਤ ਕੇ ਤੇਰਾ ਚੋਰਾਵੇ ਪੇਤ ਉਹ ਪੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ ਕਿਹੜਾ ਮਰਦ ਰਿੰਦ ਜੋ ਅਕਲ ਦਾ ਗੋਰਾ ਵੇ ਪੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ ਮਰਦ ਰਿੰਦ ਜੋ ਅਕਲ ਦਾ ਗੋਰਾ ਵੇ ਤੇ ਕਹਿੰਦੀ ਏ ਪਾਤ ਪਾਤ ਦਾ ਦਸਨੀਆ ਇਸ਼ਕ ਤੈਨੂੰ ਉਹ ਜਿਹੜਾ ਹੋਵੇ ਕੇਰਾ ਤੇ ਤੋਰਾ ਵੇ ਵਾਰਸ ਸ਼ਾਹ ਜੱਟ ਨੂੰ ਇਸ਼ਕ ਦਸਾਂ ਇਸ਼ਕ ਜਿਵੇਂ ਨਥੂਰ ਦਾ ਫੋੜਾ ਵਾਰਸ ਸ਼ਾਹ ਜੱਟ ਨੂੰ ਇਸ਼ਕ ਦਸਾਂ ਇਸ਼ਕ ਜਿਵੇਂ ਨਥੂਰ ਦਾ ਫੋੜਾ वाह 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 कमाल कर देता है बिलाल साहब ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ ਹੈ ਤੇ ਸ਼ਾਮ ਹੋ ਗਈ ਹੈ ਹੁਣ ਅਸੀਂ ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ ਤੇ ਆਖਰੀ ਕਲਾਮ ਤੁਹਾਡਾ ਹੀ ਹੋਣਾ ਹੈ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਕਿ ਜਾਣ ਵਾਲਿਆ ਤੇਰੀ ਖੈਰ ਹੋਵੇ ਜਾਣ ਲੱਗਿਆਂ ਇਸ ਤਰ੍ਹਾਂ ਜਾਈਦਾ ਨਹੀਂ ਉਹ ਜਾਈਏ ਦਿਲ ਦੀ ਸੁਣ ਸੁਣਾ ਕੇ ਤੇ ਵਹਿਮ ਅਗਲੇ ਦੇ ਦਿਲ ਵਿੱਚ ਪਾਈਦਾ ਨਹੀਂ ਹੋਏ ਖਤਾ ਤੇ ਉਹਨੂੰ ਮਾਫ ਕਰੀਏ ਜਾਣ ਬੁੱਝ ਕੇ ਪਿਆਰ ਠੁਕਰਾਈਦਾ ਨਹੀਂ ਕਸੂਰਮੰਦ ਸਿਆਣਿਆਂ ਆਖਿਆ ਏ ਹਿਸਾਬ ਸਜਣਾ ਨਾਲ ਮੁਕਾਈਦਾ ਨਹੀਂ ਤਾਂ ਤੁਸੀਂ ਜਾਣ ਲੱਗਿਆ ਨਾ ਇੱਕ ਮੇਰੀ ਤਾਰ ਛੇੜ ਛੜੀ ਏ ਉਹ ਜਾਣ ਤੋਂ ਮੈਨੂੰ ਯਾਦ ਆ ਗਿਆ ਕਿ ਇਸ ਦੁਨੀਆ ਤੋਂ ਵੀ ਜਾਣਾ ਹੈ ਇਸ ਦੁਨੀਆ ਤੋਂ ਵੀ ਜਾਣਾ ਇੱਕ ਨਾ ਇੱਕ ਦਿਨ ਤੇ ਟਾਈਮ ਦੇ ਮੁਨਾਸਬਤ ਨਾਲ ਟਾਈਮ ਥੋੜਾ ਸੀ ਟਾਈਮ ਇੰਨਾ ਕੋਈ ਨਹੀਂ ਸੀ ਮੇਰੇ ਕੋਲ ਵੀ ਤੇ ਸ਼ਾਮ ਦਾ ਵੇਲਾ ਹੋ ਗਿਆ ਤੇ ਡੇ ਲਾਈਟ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਆਪਣਾ ਹੀ ਮਜ਼ਾ ਹੁੰਦਾ ਤੇ ਮੈਨੂੰ ਟਾਈਮ ਤੋਂ ਇੱਕ ਗੱਲ ਯਾਦ ਆ ਗਈ ਏ ਕਿ ਕੜੀ ਕੜੀ ਕੀ ਤੱਕ ਨਾ ਕੜੀ ਵੱਲੇ ਇੱਕ ਵਕਤ ਆਉਣਾ ਕਿਸੇ ਲਾ ਲੈਣੀ ਇਹ ਰੇਸ਼ਮੀ ਸੂਟ ਵੀ ਪਟਣਾ ਏ ਅਲਫੀ ਪੈਨ ਤੂੰ ਜਦੋਂ ਪਨਾ ਲੈਣੀ ਤੇ ਕਰੀ ਮਾਣ ਨਾ ਉੱਚੀਆਂ ਕੋਠੀਆਂ ਦਾ ਇੱਥੇ ਮੰਜੀ ਸ਼ਰੀਕਾਂ ਨੇ ਡਾਲਣੀ ਉਹ ਵਿਰਲੇ ਹੈਣ ਉਹ ਰੂ ਸਰਦਾਰ ਸਾਈਆਂ ਤੇ ਜਿੰਨਾ ਵਕਤ ਆਖਰ ਵਾਹ ਲੈਣੀ ਮਾਪਿਆਂ ਦੀ ਜੂੰਦਿਆਂ ਕਦਰ ਕਰ ਲੈਣ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਖਤਮਾਂ ਤੇ ਢੇਰ ਰੁਪਈਆ ਲਾਉਂਦੇ ਨੇ ਉਹ ਕੀਤੀ ਖਿਦਮਤ ਜੂੰਦਿਆਂ ਜੇ ਨਾ ਮਾਪਿਆਂ ਦੀ ਮੋਇਆ ਟੋਂਗ ਰਚਣ ਦਾ ਕੀ ਫਾਇਦਾ ਪਹਿਲਾਂ ਕੋਲ ਬਹਿ ਕੇ ਦੁਖੜਾ ਫੋਲਿਆ ਨਹੀਂ
ਪਿੱਛੋਂ ਰੋਣ ਕਰ ਲਾਉਣ ਦਾ ਕੀ ਫਾਇਦਾ ਸਾਹ ਹੁੰਦਿਆਂ ਭੁੱਖ ਨਾ ਪਿਆਸ ਪੁੱਛੀ ਪਿੱਛੋਂ ਦੇਗਾ ਚੜਾਉਣ ਦਾ ਕੀ ਫਾਇਦਾ ਓ ਯਾਰੋ ਜਿਹਦੇ ਤੇ ਮਾਪੇ ਨਾ ਰਾਜ਼ੀ ਹੋਵਣ ਉਹਦਾ ਮੱਕੇ ਵੱਲ ਜਾਣ ਦਾ ਕੀ ਫਾਇਦਾ। ਤੁਸੀਂ ਹੁਣ ਟੁਰ ਜਾਣਾ, ਤੁਹਾਨੂੰ ਦੋ ਬੋਲ ਮੀਆਂ ਸਾਹਿਬ ਦੇ ਵੀ ਸੁਣਾਵਾਂ। ਮੀਆਂ ਸਾਹਿਬ ਲਿਖਦੇ ਨੇ, ਉਹ ਜਿਹੜੀ ਮਹਿੰਦੀ ਰੰਗ ਨਾ ਦੇ ਕਿ ਜਿਹੜੀ ਮਹਿੰਦੀ ਰੰਗ ਨਾ ਦੇ ਕੀ ਫਿਰ ਉਸ ਦਾ ਲਾਣਾ ਜਿੱਥੇ ਗਿਆ ਦੀ ਕਦਰ ਨਾ ਹੋਵੇ ਕੀ ਫਿਰ ਉੱਥੇ ਜਾਣਾ। ਇਨਸਾਨ ਸਾਰੀ ਉਮਰ ਕਮਾਈ ਕਰਦਾ, ਉਹ ਕਮਾਈ ਆਪਣੀ ਕੋਠੀ ਤੇ ਲਾਂਦਾ ਤੇ ਰਹਿਣਾ ਨਸੀਬ ਹੀ ਨਹੀਂ ਹੁੰਦਾ। ਮੀਆਂ ਸਾਹਿਬ ਇੱਥੇ ਇੱਕ ਸ਼ੇਰ ਲਿਖਿਆ, ਇੱਕ ਬੁਲਬੁਲ ਬਾਗ ਦੇ ਅੰਦਰ ਆਲਣਾ ਰਹੀ ਸੀ ਬਣਾਉਂਦੀ ਅਜੇ ਨਹੀਂ ਚੜਿਆ ਤੋੜ ਮੁਹੰਮਦ ਉੱਡ ਗਈ ਏ ਵਾਹ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਸਾਂ ਤੇ ਸੁਣਿਆ ਮਜ਼ੇ ਨਾਲ ਕੋਈ ਹੋਰ ਵੀ ਸੁਣੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। अस्सलाम वालेकुम, मैं इरम सिहोल सुनो पंजाब ਤੋਂ। ਅੱਜ ਅਸੀਂ ਇੰਟਰਵਿਊ ਲਈ ਬਿਲਾਲ ਹੈਦਰ ਦੇ ਪਿੰਡ ਆਏ ਹਾਂ ਆਲੋਲਾ। ਅਸੀਂ ਇਹਨਾਂ ਨਾਲ ਅੱਜ ਗੱਲਾਂ ਕੀਤੀਆਂ ਨੇ, ਸਾਨੂੰ ਬੜਾ ਚੰਗਾ ਲੱਗਾ। ਬਹੁਤ ਸ਼ੁਕਰੀਆ। ਬਿਲਾਲ ਸਾਹਿਬ, ਤੁਹਾਡਾ ਇੱਕ ਚੜ੍ਹਦੇ ਪੰਜਾਬ 'ਚ ਇੱਕ ਸ਼ੇਰ ਬੜਾ ਮਸ਼ਹੂਰ ਹੋਇਆ ਕਿ ਜੀਮ ਜਿਉਂਦਿਆਂ ਨੂੰ ਕਿਉਂ ਮਾਰਨਾ ਹੈ ਕਿ ਜੀਮ ਜਿਉਂਦਿਆਂ ਨੂੰ ਕਾਨੂੰ ਮਾਰਨਾ ਏ ਜੇਕਰ ਮੋਇਆਂ ਨੂੰ ਨਹੀਂ ਜਗਾਉਣ ਜੋਗਾ ਵਾਹ 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 ਮਿਲੇ ਰੂਹਾਂ ਨੂੰ ਕਿਉਂ ਨਖੇੜਨਾ ਏ ਵਾਹ ਜੇਕਰ ਵਿਛੜੇ ਨਹੀਂ ਮਲਾਉਣ ਜੋਗਾ ਵਾਹ 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 ਬੂਹੇ ਸਵਾਲੀ ਨੂੰ ਕਿਉਂ ਝਿੜਕੇ ਜੇਕਰ ਪੱਲੇ ਖੈਰ ਨਹੀਂ ਪਾਉਣ ਜੋਗਾ ਉਹ ਬਾਬਾ ਬਿਧੀ ਚੰਦਾ ਬੱਦੀਆਂ ਬੰਦ ਕਰ ਦੇ ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ। ਵਾਹ ਵਾਹ ਵਾਹ।